ਪਰਾਲੀ ਕਿੱਥੇ ਲਾਉਣੀ ਟਾਈਮ ਨਾਲ ਦੱਸ। ਇੱਥੇ ਹੀ ਆਈ ਲਾਉਣੀ ਜਾਂ ਕਿੱਥੇ ਬੜੀਆਂ ਪਰਾਲੀਆਂ। ਪਰੇਸ਼ਾਨ ਨਾ ਹੋ, ਇਹਨੂੰ ਗੱਲ ਦੇਣਾ ਆਪਾਂ ਦਬੋਤਲ ਹੈ ਕਿੱਥੇ ਲੋ ਜੀ। ਮਾਸ਼ਾਅੱਲਾ ਆ ਕੱਲੀ ਡੇਰੇ ਦੀ ਰੌਣਕ ਆ। ਕਿਉਂ ਜੱਟੂ? ਲੋ ਜੀ ਸੈਮ ਚੱਲਾ ਵਾ ਐਂਬਰ ਰਾਣੀ ਦਾ ਗੇੜਾ ਕਢਾਉਣਾ ਉਹ ਤੱਕ। ਮੈਂ ਕਿਹਾ ਇੱਕ ਵਾਰੀ ਉਹਦਾ ਚੱਕਰ ਲਵਾ ਲਿਆ। ਤੇ ਮੌਸਮ ਮਾਸ਼ਾਅੱਲਾ ਚੈੱਕ ਕਰੋ, ਪੰਜਾਬ ਦੀ ਰੌਣਕ, ਪੰਜਾਬ ਦੀ ਸ਼ਾਮ ਜਿਹੜੀ ਇਸ ਟਾਈਮ ਉਹ ਚੈੱਕ ਕਰੋ। ਆਲੇ ਦੁਆਲੇ ਮੱਖੀਆਂ ਮਾਸ਼ਾਅੱਲਾ, ਸੜਕ ਵੀ ਆਪਣੀ ਬੜੀ ਸੋਹਣੀ ਲੱਗਦੀ ਆ। ਹਾਂਜੀ ਅਸਲਾਮ ਵਾਲੇਕੁਮ ਜੀ, ਕੀ ਹਾਲ ਚਾਲ ਆ? ਉਮੀਦ ਕਰਦੇ ਹਾਂ ਵਧੀਆ ਹੋਵੋਗੇ। ਵੈਲਕਮ ਜੀ ਅੱਜ ਦੇ ਨਵੇਂ ਵਲੌਗ 'ਚ ਤੇ ਅੱਜ ਦੀ ਨਵੀਂ ਵੀਡੀਓ 'ਚ। ਅੱਜ ਦਾ ਵਲੌਗ ਕਰਦੇ ਹਾਂ ਸਟਾਰਟ ਤੇ ਦਿਖਾਉਂਦੇ ਹਾਂ ਤੁਹਾਨੂੰ ਆਪਣੀ ਰੂਟੀਨ ਕਿ ਆਪਾਂ ਕੀ ਕਰਦੇ ਹਾਂ ਤੇ ਆਪਣਾ ਦਿਨ ਕਿੱਦਾਂ ਗੁਜ਼ਰਦਾ ਵਾ। ਸੋ ਵਲੌਗ ਪੂਰਾ ਦੇਖੋ, ਇਨਸ਼ਾਅੱਲਾ ਤੁਹਾਨੂੰ ਮਜ਼ਾ ਆਏਗਾ, ਤੁਹਾਨੂੰ ਅੱਛਾ ਲੱਗੇਗਾ। ਤੇ ਸੁਬਾਹ ਉੱਠ ਗਏ ਆ, ਥੋੜਾ ਪਹਿਲਾਂ ਉੱਠੇ ਸੀ ਲੇਕਿਨ ਨਾ ਅੱਖ ਦਾ ਬੜਾ ਮਸਲਾ ਬਣਿਆ ਹੋਇਆ ਵਾ ਮੇਰੇ। ਪਤਾ ਨਹੀਂ ਗੁਹਾਂਜਣੀ ਨਿਕਲੀ ਆ ਕਿ ਕੀ ਬਣਿਆ ਵਾ। ਅੱਖ ਕਾਫੀ ਜ਼ਿਆਦਾ ਨਾ ਸੁਬਾਹ ਤੇ ਬਹੁਤ ਜ਼ਿਆਦਾ ਮਤਲਬ ਸਵੈਲ ਹੋਈ ਸੀ ਘੰਟੇ ਡੇਢ ਪਹਿਲਾਂ। ਤੇ ਫਿਰ ਜ਼ਰਾ ਛੁੱਟੇ ਮਾਰੇ ਆ, ਮੂੰਹ ਵਗੈਰਾ ਧੋਤਾ ਵਾ, ਲੇਕਿਨ ਹਲੇ ਵੀ ਨਾ ਉਹ ਮਤਲਬ ਜਾਂਦਾ ਨਹੀਂ ਗਾ। ਇੱਕ ਟਸ ਜੀ ਹੋਈ ਜਾਂਦੀ ਆ। ਪਤਾ ਨਹੀਂ ਗਵਾਂਜਣੀ ਆ ਕਿ ਪਤਾ ਨਹੀਂ ਕੋਈ ਚੀਜ਼ ਲੜੀ ਆ ਕਿ ਕੁਛ ਹੋਇਆ ਵਾ। ਸੋ ਜਿਹਦੇ ਕਰਕੇ ਨਾ ਅੱਖ ਨੂੰ ਕਾਫੀ ਮਸਲਾ ਬਣਿਆ। ਹੁਣ ਤੁਸੀਂ ਵੇਖ ਸਕਦੇ ਇੱਧਰਲੀ ਅੱਖ ਵੱਡੀ ਆ ਤੇ ਇੱਧਰਲੀ ਛੋਟੀ ਆ। ਤੇ ਬਾਕੀ ਜੀ ਲੋ ਇੱਧਰ ਜੱਟੂ ਸਾਹਿਬ ਚੱਲੇ ਆ ਸਕੂਲੇ। ਠੀਕ, ਵਾਲੇਕੁਮ ਸਲਾਮ। ਅੱਲਾ ਹਾਫਿਜ਼ ਵੀ ਨਾਲ ਹੀ ਹੈ ਸਲਾਮ ਤੇ ਨਾਲੇ ਅੱਲਾ ਹਾਫਿਜ਼। ਲਓ ਜੀ ਜੱਟੂ ਚੱਲਾ ਮਾਸ਼ਾਅੱਲਾ ਸਕੂਲ। ਇੱਥੋਂ ਸਾਈਕਲ ਦੇ ਉੱਤੇ ਜਾਏਗਾ। ਹੁਣ ਨਾਲ ਹੈਗਾ ਆਪਣਾ ਪਿੰਡ 107-12 ਤੇ ਉੱਥੇ ਪੜ੍ਹਨ ਜਾਂਦਾ ਵਾ। ਇਹ ਤਕਰੀਬਨ 2-2.5 ਕਿਲੋਮੀਟਰ ਆ। ਸਾਈਕਲ 'ਤੇ ਜਾਣਾ ਤੇ ਸਾਈਕਲ 'ਤੇ ਆਉਣਾ। ਸੋ ਇੱਦਾਂ ਇਹ ਆ ਵੀ ਛੱਡਣ ਲਿਆਉਣ ਦਾ ਵੀ ਮਸਲਾ ਨਹੀਂ ਹੈਗਾ। ਬੱਚੇ ਮੋਸਟਲੀ ਹੁੰਦੇ ਛੋਟੇ, ਤੜਕੇ ਛੱਡਣ ਜਾਓ, ਲੈ ਕੇ ਆਓ, ਉਹ ਮਸਲਾ ਮਸਾਇਲ ਨਹੀਂ ਹੈਗਾ। ਮਾਸ਼ਾਅੱਲਾ ਆਪਣੇ ਜਵਾਕ ਜਿਹੜੇ ਥੋੜ੍ਹੇ ਦਲੇਰ ਹੈ ਇਸ ਮਾਮਲੇ 'ਚ, ਆਪੇ ਜਾਂਦੇ ਆ ਤੇ ਆਪੇ ਆਉਂਦੇ ਆ। ਤੇ ਬਾਕੀ ਜੀ ਛੱਡ ਦਿੱਤਾ ਵਾ, ਪੀੜੂ ਛੱਡ ਦਿੱਤਾ ਵਾ, ਬਾਕੀ ਮੁਰਗੀਆਂ ਵਗੈਰਾ ਛੱਡ ਦਿੱਤੀਆਂ ਵਾ ਸੁਬਾਹ ਵਿਕਾਸ ਨੇ। ਤੇ ਇੱਧਰ ਮੇਰੀ ਐਂਬਰ ਰਾਣੀ ਫਿਰਦੀ ਆ, ਸਵੇਰੇ ਡੀਕਦੀ ਹੁੰਦੀ ਹੈ। ਡੀਕਦੀ ਸੀ ਕਿਉਂ ਐਂਬਰ ਰਾਣੀ? ਹਾਂਜੀ ਲਓ ਜੀ ਮਾਸ਼ਾਅੱਲਾ ਸਵੇਰੇ ਨਾ ਐਂਬਰ ਰਾਣੀ ਡੀਕਦੀ ਆ ਵੀ ਕਦੋਂ ਆਊਗਾ ਕੋਈ ਰੋਟੀ ਲੈ ਕੇ। ਹੈ ਇੱਦਾਂ ਹੀ ਆ ਲੱਗ ਗਿਆ, ਪਤਾ ਲੱਗ ਗਿਆ। ਆਹ ਵਿਚਾਰੇ ਬੜੇ ਮਸੋਸੇ 'ਚ ਬੈਠੇ ਅੱਜ, ਪਤਾ ਨਹੀਂ ਖੈਰ ਹੀ ਹੋਵੇ। ਤੇ ਆਂਡਾ ਇਹਨਾਂ ਦਾ ਪਤਾ ਨਹੀਂ ਦਿੱਤਾ ਇਹਨਾਂ ਨੇ ਕਿ ਨਹੀਂ ਦਿੱਤਾ, ਲੱਭਣਾ ਚਾਹੀਦਾ ਵੈਸੇ, ਕਿਉਂਕਿ ਅਗਲੇ ਦਿਨ ਜਿਹੜੇ ਆਂਡੇ ਲੱਭੇ ਆ ਸਾਰੇ ਇੱਥੋਂ ਥੱਲੋਂ ਲੱਭੇ ਆ। ਕਿਤੇ ਕੋਈ ਚਾਂਸ ਨਜ਼ਰ ਤੇ ਨਹੀਂ ਆ ਰਿਹਾ। ਹਾਂ ਅੱਛੀ ਗੱਲ ਆ, ਬਹੁਤ ਅੱਛੀ ਗੱਲ ਆ। ਸਿਹਤ ਹੋਣਾ ਜ਼ਰੂਰੀ ਆ। ਮੈਂ ਅੱਜ ਥੋੜਾ ਲੇਟ ਹੋਇਆ, ਮੇਰੇ ਨਾ ਅੱਖ ਦੇ ਵਿੱਚ ਪਤਾ ਨਹੀਂ ਯਾਰ ਗਵਾਂਜੜੀ ਬਣੀ ਆ। ਅੱਛਾ ਇਹ ਵੀ ਕੀਤਾ ਵਾ। ਇਹ ਵੀ ਕਬੱਡੀ ਟ੍ਰੇਨਿੰਗ ਚੱਲਣ ਲੱਗ ਪਈ ਚੌਧਰੀ ਕਿਤੇ। ਅੱਛਾ ਲਓ ਜੀ ਚੌਧਰੀ ਕਬੱਡੀ ਟ੍ਰੇਨਿੰਗ ਸਟਾਰਟ ਕਰਨ ਲੱਗਾ। ਨਵੀਂ ਗੱਲ ਸੁਣ ਲਓ। ਅੱਛਾ ਬੱਚਿਆਂ ਨੂੰ ਦੇ ਸਕਦੇ, ਆਪ ਸਹੀ ਹੋਊਗਾ ਟ੍ਰੇਨਿੰਗ ਦਊਂਗਾ। ਨਹੀਂ ਇਹ ਤਾਂ ਵੈਸੇ ਸਹੀ ਗੱਲ ਆ। ਲਓ ਜੀ ਚੌਧਰੀ ਲੱਗ ਗਿਆ ਵੇਖ ਕੇ ਮੈਨੂੰ, ਬਾਕੀ ਪਤਾ ਨਹੀਂ ਹੈ। ਲੇਕਿਨ ਥੋੜਾ ਟਾਈਮ ਨਾਲ ਉੱਠਣਾ ਸੀ। ਉਦੋਂ ਕਰਨਾ ਸੀ ਨਾ। ਅੱਛਾ ਵੀ ਮੈਨੂੰ ਵਿਖਾ ਰਿਹਾ ਮੈਂ ਕੀਤੀ ਆ। ਨਹੀਂ ਠੀਕ ਹੈ, ਅੱਛੀ ਗੱਲ ਹੈ। ਲਓ ਚੌਧਰੀ ਇਹਨਾਂ ਦੇ ਆਂਡੇ ਯਾਰ ਸਵੇਰੇ ਜੋ ਜਾਣਾ ਨਾ ਨਮਾਜ਼ ਪੜ੍ਹਨ, ਉਦੋਂ ਇੱਕ ਵਾਰੀ ਨਿਗਾਹ ਮਾਰ ਜਾ ਕਰ। ਹੈਂ ਠੀਕ ਆ ਚਲੋ ਸਵੇਰ ਅੱਜ ਹੀ ਰੱਖ ਦਿੰਨੇ ਯਾਰ। ਇਹਨਾਂ ਨੇ ਨਾ ਆਂਡੇ ਦਿੱਤੇ ਆ ਵਿੱਚ ਕਾਫੀ ਜ਼ਿਆਦਾ ਨਾ, ਇੱਥੇ ਸਿੱਟ ਗਏ ਆਂਡੇ। ਹਾਂ ਠੀਕ ਹੈ। ਮੈਨੂੰ ਇਹ ਵੀ ਡਰ ਹੈ ਨਾ ਉਹ ਕੁੱਤੀਆਂ ਨਾ ਖਾ ਲੈਣ ਆਪਣੀਆਂ ਨਿੱਕੀਆਂ। ਹਾਂ ਜਾਲੀ ਬਦਲ ਦਿੰਨੇ ਹੁਣ, ਇਹੀ ਕਰਦੇ ਆ। ਹਾਂ ਚਲੋ ਆਵੇ ਨਾ ਹੁਣ ਆਂਡਿਆਂ ਦਾ ਬੜਾ ਇਹਨਾਂ ਦਾ ਖਤਰਾ। ਤੇ ਆਂਡੇ ਹੁਣ ਲੱਗ ਜਾ ਪਤਾ ਵੀ ਇਦਾਂ ਆਂਡੇ ਵੱਜ ਜਾਣਗੇ ਆਪਣੇ। ਲੋ ਜੀ ਪੱਠੇ ਆ ਗਏ ਆਪਣੇ। ਵਿਕਾਸ ਸਾਹਿਬ ਨੇ ਕਿਆ ਪਰਾਲੀ ਖਿਲਾਰੀ ਆ? ਕਿਉਂ ਵਿਕਾਸ? ਖਰਾਬ ਹੋਣ ਲੱਗੀ ਤੇ ਉੱਲੀ ਪੈ ਚਲੀ, ਮੈਂ ਖਿਲਾਰ ਦਈਏ ਸੁੱਕ ਜਾਏਗੀ। ਚਲੋ ਸਹੀ ਹੋ ਗਿਆ ਫਿਰ ਤੇ, ਹਨਾ। ਪਰ ਇਹ ਵੀ ਆਖਰੀ ਦਿਹਾੜਾ। ਹਾਂਜੀ ਅੱਜ ਫਿਰ ਲੈ ਆਉਣੀ। ਉਹ ਆ ਗਿਆ ਆਸਾਨ। ਅੱਜ ਇੱਥੇ ਲਾਉਣ ਨਹੀਂ ਮੈਂ ਦੇਣੀ ਇਹਨੂੰ।
ਆ ਜਾ ਆ ਜਾ ਆ ਜਾ ਆ ਜਾ ਵਿਕਾਸ ਪਾਸੇ ਰਵੀ ਜਾਣ ਦੇ ਜਾਣ ਦੇ ਜਾਣ ਦੇ ਜਾਣ ਦੇ ਸਹੀ ਹੈ ਇਹੀ ਕੋਈ ਨਹੀਂ ਆਪਾਂ ਮੀਨਾਕਾਰੀ ਕਰਨੀ ਤੂੰ ਤੇ ਐ ਸਿੱਧੀ ਕਰਕੇ ਲੋ ਨਾ ਜਿਵੇਂ ਮੀਨਾਕਾਰੀ ਕਰਨੀ ਹੁੰਦੀ ਆ ਮੋਤੀ ਪਰੋਣੇ ਬੰਦਾ ਪੁੱਛੇ ਗਰੀਬ ਔਖਾ ਹੁੰਦਾ ਰਾਤੀ ਗਾਲਾ ਚਿੱਕਾ ਨਹੀਂ ਨਹੀਂ ਔਖਾ ਨਹੀਂ ਹੁੰਦਾ ਬਿਲਕੁਲ ਉਹ ਕੋ ਤੂੰ ਹੈ ਚੋਪਾ ਮੈਂ ਹੋ ਗਿਆ ਕੰਮ ਸ਼ੁਰੂ ਆਈ ਪਰਾਲੀ ਕਿੱਥੇ ਲਾਉਣੀ ਟਾਈਮ ਨਾਲ ਦੱਸ ਇੱਥੇ ਹੀ ਇੱਥੇ ਨਹੀਂ ਆਈ ਲਾਉਣੀ ਜਾਂ ਚੁੱਕੀਆਂ ਬੜੀਆਂ ਪੈ ਜਾ ਪਰੇਸ਼ਾਨ ਨਾ ਹੋ ਇਹਨੂੰ ਗੱਲ ਦੇਣਾ ਆਪਾਂ ਦਬੋਂ ਲਾ ਕਿੱਥੇ ਦਬੋਂ ਲਾ ਚੱਲ ਚੱਲ ਬਸ ਠੀਕ ਹੈ ਓਕੇ ਕਰੋ ਲੈ ਡਨ ਹੋ ਗਿਆ ਲਿਆ ਉਧਰ ਦੀ ਟਰੈਕਟਰ ਨਹੀਂ ਸਹੀ ਆ ਪੂਰੇ ਜ਼ੋਰ 'ਚ ਲੱਗਾ ਨਹਾ ਕੇ ਆਇਆ ਜਿਵੇਂ ਪਸੀਨੇ ਦੇ ਵਿੱਚ ਚਲੋ ਜੀ ਪਰਾਲੀ ਰਹਿ ਗਈ ਆਹਾ ਤੇ ਬੰਦੇ ਵਿਗਾੜ ਲਏ ਆ ਗਿਆ ਵਾ ਚਾਹ ਦਾ ਕੱਪ ਇਹਨੇ ਪੀ ਲਿਆ ਹੁਣ ਚਾਹ ਦੇ ਕੱਪ ਦੇ ਉੱਤੇ ਆਪਾਂ ਅਲੀ ਦੇ ਕੋਲੋਂ ਪਰਾਲੀ ਲਦਾਉਣੀ ਆ ਦੱਸ ਦੇਣਾ ਤੁਹਾਨੂੰ ਠੀਕ ਹੈ ਬਾਈ ਜਾਂਦਾ ਪਿਆ ਗਾਹ ਨੂੰ ਹੈ ਜਾਂਦਾ ਪਿਆ ਮੈਂ ਕਿਹਾ ਗਾਹ ਆ ਗਿਆ ਜੀ ਯਾਸੀਨ ਟਰੈਕਟਰ ਲੈਣ ਮੈਨੂੰ ਇੱਕ ਗੱਲ ਦੱਸੋ ਹਾਂਜੀ ਅਸੀਂ ਬਹੁਤ ਸਖੀ ਲੋਕ ਆ ਬਿਲਕੁਲ ਅੱਲਾਹ ਪਾਕ ਤੁਹਾਨੂੰ ਹੋਰ ਇੱਜ਼ਤ ਦੇਵੇ ਅੱਲਾ ਪਾ ਕੇ ਇਹਦੇ ਨਾਲੋਂ ਵੀ ਖਰਚਾ ਕਰੇ ਘਰ ਕੀ ਕਰੇ ਅੱਲਾ ਮਾਫੀ ਦੇਵੇ ਅਲੀ ਤੂੰ ਤੇ ਜਿਹੜੇ ਹਿਸਾਬ ਨਾਲ ਲੱਗਾ ਨਾ ਤੂੰ ਘਰ ਕੀ ਕਰਾਉਣਾ ਸਾਨੂੰ ਉਹ ਨਹੀਂ ਵੀ ਅਸੀਂ ਯਾਰ ਹੁਣ ਘਰੋਂ ਵੇਲੇ ਆ ਵੀ ਤੂੰ ਸਵੇਰੇ ਸਾਧ ਲਿਆ ਤੁਹਾਨੂੰ ਇਹਨੂੰ ਅਸੀਂ ਸਵੇਰੇ ਸੱਦ ਲਿਆ ਪਰਾਲੀ ਲੱਦਣੀ ਆ ਹੁਣ ਅੱਗੇ ਬਾਹਰ ਬਾਪੂ ਨੇ ਸਾਈਆਂ ਵਧਾਈਆਂ ਲਾ ਲੀਆਂ ਇੱਧਰ ਵੀ ਟਰੈਕਟਰ ਇਹਨਾਂ ਨੇ ਲਿਜਾਣਾ ਅਖੇ ਇਹਨਾਂ ਦੀ ਲੇਬਰ ਲੱਗੀ ਆ ਜੀ ਪਰਾਲੀ ਲੱਦਣ ਕੀ ਪਤਾ ਤੁਹਾਡੀ ਪਰਾਲੀ ਵੀ ਸਾਨੂੰ ਚੱਕਣੀ ਪਵੇ ਇਹ ਤਾਂ ਫਿਰ ਕਿਤੇ ਹੋ ਸਕਦਾ ਕਿ ਦੁਪਹਿਰੇ ਛੱਡਣਾ ਜਾਂ ਧੁੱਪੇ ਅਸੀਂ ਦੁਪਹਿਰੇ ਸੜਨਾ ਸਾਡਾ ਜ਼ਿੰਦਗੀ 'ਚ ਰਿਕਾਰਡ ਰਿਹਾ ਵਾ ਘਰ ਦਾ ਨਹੀਂ ਪਹਿਲਾਂ ਸੋਚਿਆ ਉਹ ਤਾਂ ਪਹਿਰੇ ਭਾਈ ਕੰਡ ਲੜਦੀ ਤਾਂ ਆਪਾਂ ਛੇਤੀ ਹਾਂ ਤਾਈਆਂ ਤੇ ਪੱਠਾ ਬੈਠਾ ਕਹਿ ਇਕੱਠਾ ਬੈਠਾ ਕੇ ਹੈ ਟਰੈਕਟਰ ਦੇਤਾ ਇਹਨਾਂ ਨੂੰ ਅਲੀ ਸੱਦ ਕੇ ਬਹਾ ਲਿਆ ਵਾ ਤੇ ਟਰੈਕਟਰ ਹਾਲ ਚੱਲੇ ਆ 12 ਵਜੇ ਅਖੇ ਅਸੀਂ ਤੁਹਾਨੂੰ ਟਰੈਕਟਰ ਦੇ ਦਾਂਗੇ ਤੇ 12 ਵਜੇ ਦੁਪਹਿਰੇ ਦੇ ਉਹਨਾਂ ਦੇ ਨਾ ਸਿਖਰ ਦੁਪਹਿਰੇ ਇਹ ਤੁਸੀਂ ਲੱਦ ਲਿਓ ਵਾਹ ਮੈਂ ਜਾਊਂਗਾ ਮੰਡੀ ਹੈ ਧੁੱਪ ਲੱਗੇਗੀ ਤਾਂ ਉੱਤੇ ਡੰਡੇ ਲਾ ਕੇ ਤਰਪਾਲ ਬੰਨ ਬਈ ਇਹੀ ਕਰਾਂਗੇ ਆਪਾਂ ਤਰਪਾਲਾਂ ਵੀ ਇਹਨਾਂ ਨੂੰ ਬੰਨ ਦਿਓ ਯਾਰ ਸਾਨੂੰ ਉਹ ਖੁਰਾ ਗੱਲ ਸੁਣ ਓਏ ਬੰਦੇ ਦਾ ਪੁੱਤ ਬਣ ਮੈਂ ਚੱਲਾਂ ਮੰਡੀ ਹਾਂ ਇਕਬਾਲ ਨਗਰ ਹਾਂ ਉੱਥੋਂ ਹੋ ਕੇ ਆਉਣਾ ਕਿੱਥੇ ਚੱਲਾਂ ਮੰਡੀ ਕੀ ਕਰਨ ਜਾਣਾ ਮੰਡੀ ਕੱਟਾ ਲੈਣ ਲੋ ਜੀ ਮਾਸ਼ਾਅੱਲਾ ਅਲੀ ਦੀ ਗਾਂ ਵੇਖੀ ਆ ਤੇ ਗਾਂ ਅਲੀ ਨੇ ਦਿਹਾੜੇ ਤੇ ਲਈ ਸੀ ਕਿੰਨੇ ਦੀ ਲਈ ਸੀ 2 ਲੱਖ ਦੀ 2 ਲੱਖ ਦੀ ਤੇ ਕਿੰਨੀ ਦੇਰ ਸਾਂਭੀ ਇਹ 9 ਮਹੀਨੇ 9 ਮਹੀਨੇ ਸਾਂਭੀ ਏ ਤੇ ਕਿੰਨੇ ਦੀ ਵੇਚੀ ਏ 6 ਲੱਖ ਦੀ ਹੈ 6 ਲੱਖ ਦੀ ਵਾਹ ਮਾਸ਼ਾ ਤੇ ਬਾਈ ਨਹੀਂ ਪਾੜ ਦਿੱਤੀ ਮਾਸ਼ਾਅੱਲਾ ਪੈਸੇ ਹੁਣ ਖੁੱਲੇ ਆ ਹੁਣ ਇਹਨੇ ਕਿਸੇ ਦੇ ਹੱਥ ਨਹੀਂ ਲੱਗਣਾ 2 ਮਹੀਨੇ ਕਿਸੇ ਦੀ ਗੱਲ ਨਹੀਂ ਹਾਂ ਆ ਰੌਲਾ ਇਹਦਾ ਹੁਣ ਮੈਂ ਜਾਣਾ ਹੁਣ ਗਾਂ ਇੱਕ ਲੈ ਲਾ ਸੋਹਣੀ ਜੀ ਤੇ ਫਿਰ ਉਹਨੂੰ ਸਾਂਭ ਸਾਲ ਹੋਰ ਆਪਦੀ ਹੁਣ ਹੈ ਅਲੀ ਦਾਤੀ ਲੈ ਕੇ ਖੜਾ ਰਹਿ ਬਾ ਘੰਟਾ ਕੀ ਚੰਗਾ ਭਲਾ ਨਾ ਪੈਪ ਵਲਿਆ ਸੀ ਤਾਂ ਟੁੱਟ ਗਿਆ ਕੱਲ ਤੇ ਹੁਣ ਨਾਲ ਹੁਣ ਲਿਆਉਨੇ ਫਿਰ ਘਰੇ ਪਿਆ ਹੁਣ ਉਹ ਦੁਬਾਰਾ ਚੜਾਉਨੇ ਤੇ ਹੋਰ ਇੱਕ ਤੇ ਉਹ ਟੁੱਟਿਆ ਪਿਆ ਨਾ ਵਿਕਾਸ ਸੰਭਲ ਕੇ ਲਾਣਾ ਇਹਨੂੰ ਨਾਲ ਲੋ ਜੀ ਕਿੱਕਰ ਵੀ ਤਕਰੀਬਨ ਜਾ ਪਈ ਆ ਤੇ ਉਹ ਉਹਦੇ ਨਾਲ ਲੱਗ ਗਈ ਜਾ ਕੇ ਪੂਰੀ ਕੰਧ ਦੇ ਨਾਲ ਆ ਕੰਧ ਸਿੱਟੂਗੀ ਚੌਧਰੀ ਕਿੱਕਰ ਉਦੋਂ ਕਿਹਾ ਸੀ ਇਹਨੂੰ ਕਾਬੂ ਕਰ ਲਓ ਤੁਸੀਂ ਚੌਧਰੀ ਮੈਂ ਕਾਬੂ ਉਧਰ ਕਰਨਾ ਸੀ ਫਿਰ ਉਧਰ ਚਲ ਗਿਆ ਮੈਂ ਹਿਸਾਬ ਲਾਇਆ ਸੀ ਵੀ ਹੋ ਸਕਦਾ ਬਚੀ ਰਵੇ ਚਾਂਸ ਨਹੀਂ ਸੀ ਇਹ ਕਿਹੜਾ ਨੇਰੀ ਨਾ ਡਿੱਗੀ ਹੋਣੀ ਆਪੇ ਖੁਆਬ ਸੀਗਾ ਆਪਣਾ ਤੇ ਉਹ ਖੁਆਬ ਨਹੀਂ ਪੂਰਾ ਹੋਇਆ ਹੁਣ ਇਹਦਾ ਕੀ ਹੱਲ ਆ ਫਿਰ ਇਹਦਾ ਹੱਲ ਵੀ ਉਤੋਂ ਪਹਿਲਾਂ ਹਲਕੀ ਕਰ ਦਈਏ ਉਦੋਂ ਵੀ ਹਲਕੀ ਕੀਤੀ ਆ ਤੇ ਕਾਚਾ ਵੱਢਿਆ ਜਾਵੇ ਹੂੰ ਆਰਾ ਲਿਆਣ ਕੇ ਨਾ ਉਹ ਜਿਹੜਾ ਇਲੈਕਟ੍ਰਿਕ ਆ ਹਾਂ ਉਹ ਲਿਆ ਕੇ ਹੌਲੀ ਵੱਢ ਦਈਏ ਬਸ ਜਿਹੜੇ ਉਹ ਨਾ ਹਾਂ ਸੁੱਖ ਚੈਨ ਆ ਹਾਂ ਉਹ ਵਾਲਾ ਕਦੇ ਮੌਸਮ ਹੋ ਗਿਆ ਨਾ ਸੈੱਟ ਹੂੰ ਉਹ ਛਾਂ ਕੇ ਖਿੱਚ ਕੇ ਇੱਥੇ ਲੈ ਆਓ ਬੁੱਢੋ ਪਾਣੀ ਉੱਥੇ ਵਾਵਾ ਸਾਰਾ ਕੱਟ ਛੱਡ ਕੇ ਨਾ ਪਾਣੀ ਥੱਲੇ ਵਾਵਾ ਤੇ ਟਰੈਕਟਰ ਨਾਲ ਪਾ ਖਿੱਚ ਕੇ ਨਾ ਕੇ ਚਲਾ ਦੇਣਾ ਫੁੱਟ ਪੈਣੀ ਉਹ ਫੁੱਟ ਪੈਣੀਆਂ ਪਹਿਲੇ ਮਹੀਨੇ ਫੁੱਟਣੀਆਂ ਚੋਰੀ ਤੂੰ ਵੀ ਫੁੱਟੇ ਉਹ ਆ ਤੂੰ ਤੂੰ ਛਾਂਗੋ ਹੂੰ ਇਹਨੂੰ ਸੈੱਟ ਕਰੋ ਹਲੇ ਤੂਤ ਨੂੰ ਹੈਗੇ 10-15 ਦਿਨ ਉਹਦਾ ਰੌਲਾ ਇਹ ਆ ਕਿ ਹਲੇ ਮਾਲ ਥੱਲੇ ਬੰਨੀ ਦਾ ਵਾ ਵੱਢ ਕੇ ਹਾਂ ਤੇ ਅਚਰੀ ਵੱਢਦਾ ਤੇ ਪਰਲੀਆਂ ਸਾਰੀਆਂ ਟਾਲੀਆਂ ਟੂਲੀਆਂ ਛਾਂ ਕੇ ਬੰਨਾ ਬੁੰਨਾ ਵੱਢ ਕੇ ਯਾਦ ਨੂੰ ਸੱਦ ਕੇ ਤੇ ਪਿੱਛੋਂ ਨਾਲੇ ਗੋਏ ਸਾਫ਼ ਕਰਾ ਕੇ ਇਹਨੂੰ ਕਰ ਦਈਏ ਓਕੇ ਉਹ ਗੋਠ ਜਿਹੜੀ ਨਾ ਪਰਲੀ ਪਈ ਆ ਕਿਹੜੀ ਉਹ ਉੱਚੀ ਪਈ ਗੋਠ ਉਹ ਨੁੱਕਰ ਹਾਂ ਇੱਕ ਅੱਖ ਦੀ ਹੋ ਗਈ ਨੀਵੀਂ ਹਾਂ ਉਹਦਾ ਉੱਚਾ ਇੱਕ ਖੱਤੀ ਵਿੱਚ ਆਉਣੀ ਆ ਉਹ ਪਾਣ ਮਿੱਟੀ ਦੇ ਵਿੱਚ ਹਾਂ ਤੇ ਫਿਰ ਇਹਨੇ ਲੈਵਲ ਹੋਣਾ ਇਹ ਆਪਾਂ ਚੱਕਣੀ ਜੋ ਆ ਮਿੱਟੀ ਤਕਰੀਬਨ 10-15 ਦਿਨ ਆਪਣੇ ਕੋਲੇ ਯਾਰ ਉਹ ਚੱਕਿਆਂ ਵੀ ਉਹ ਬਾਹਰੋਂ ਲਿਆਉਣੀ ਪੈਣੀ ਇੱਥੋਂ ਨਹੀਂ ਮਿੱਟੀ ਆਉਣੀ ਉਹਦਾ ਖੱਤੀ ਨੀਵੀਂ ਹੋ ਗਈ
ਆ ਉਰਲੀ ਨਹੀਂ ਚੱਕਣੀ, ਆ ਨਹੀਂ ਨੀਵੀਂ ਕਰਨੀ ਆਪਾਂ। ਤੁਸੀਂ ਕੀ ਕਹਿੰਦੇ ਹੁਣ ਕਿੱਦਾਂ ਕਰਨ? ਰੱਖਣਾ ਸਾਰੇ ਕਿਤੇ ਰੱਖਣਾ ਕੋਠਿਆਂ ਤੇ ਛੱਤ ਤੇ ਸੈਲੇਜ ਵਾਲਾ ਲੱਭ ਲਾਂਗੇ ਹਿਸਾਬ ਕਿਤਾਬ। ਲੱਭਣਾ ਕਿ ਕੋਠੇ ਦੀ ਛੱਤ ਬਚਦੀ ਹੈ ਯਾਰ ਕਿਉਂ ਬਹੁਤ ਥਾਵਾਂ ਬਚ ਜਾਣੀਆਂ, ਹੌਸਲਾ ਰੱਖੋ। ਇੱਥੇ ਫਿਰ ਆ ਘਾਹ ਆ ਗਿਆ, ਹਾਂ। ਆ ਗਿਆ, ਹੂੰ ਉੱਥੇ ਲਾਉਣੀ ਸਬਜ਼ੀ। ਹਾਂ ਆ ਜਿਹੜਾ ਉਹ ਗੁੱਟ ਪੱਧਰੀ ਕਰਕੇ ਨਾ ਹਾਂ। ਉਹ ਆ ਗਈ ਲੈਵਲ, ਹਾਂ ਉਹਦੇ ਜਿਹੜੀ ਉਰਲੀ ਸਾਈਡ ਉੱਥੇ ਬੀਜ ਦਿੱਤੀ ਸਬਜ਼ੀ ਹੂੰ। ਤੇ ਸਾਰੇ ਕਿਸ ਤਰ੍ਹਾਂ ਉਸ ਨੂੰ ਜਗ੍ਹਾ ਵਿਖਾ ਦਿੰਦੇ। ਮੈਂ ਤਾਂ ਸੋਚਣ ਦਿਆਂ ਸੀ ਵੀ ਉਹ ਤਾਂ ਜਿਹੜੀ ਪਰਲੀ ਖੱਤੀ ਆ ਉਹ ਲੈਵਲ ਕਰਕੇ ਤੇ ਆਪਾਂ ਇਹਨੂੰ ਸਿੱਧਾ ਕਰ ਦਈਏ। ਜਿਹੜੀ ਆ ਉਰਲੀ ਜਗ੍ਹਾ ਹੈ ਨਾ ਇੱਥੇ ਰੱਖਿਆ ਜਾਣਾ ਸੈਲਜ। ਆ ਜਿਹੜੀ ਆ, ਹਾਂਜੀ ਅੱਛਾ ਉੱਥੋਂ ਪਰੇ ਸਬਜ਼ੀ ਉਹਦੇ ਵਿੱਚ ਕਿ ਕੋਠੇ 'ਚ ਲੱਗਣੀ ਆ ਪਰਲੀ ਸਾਈਡ ਤੇ, ਹੂੰ ਉਹਦੀ ਉਹ ਪਰਲੀ ਕੀਤੀ ਜਾਵੇ, ਆਹ ਕੀਤੀ ਜਾਵੇ, ਜਿੱਥੋਂ ਵੀ ਉਸੇ ਖੱਤੇ ਦੀ ਇੱਕ ਕਾਰਨਰ ਤੇ ਸਬਜ਼ੀ ਹੋਣੀ ਸਾਰੀ ਜਿਹੜੀ ਸਰਦੀਆਂ ਵਾਲੀ। ਚਲੋ ਅੱਲਾ ਦੀ ਸਪੁਰਦ ਮੂਲੀਆਂ ਫਿਰ। ਜੋ ਦੂਸਰਾ ਜੋ ਗਾਜਰਾਂ ਜੋ ਵੀ ਸਾਰਾ ਸਿਸਟਮ ਅਸਲ ਵਗੈਰਾ। ਹਾਂ ਹਾਂ ਤੇ ਜਿਹੜਾ ਸੈਲਜ ਆ ਨਾ, ਹੁਣ ਸੈਲਜ ਕਮ ਸੇ ਕਮ 2 ਘੰਟੇ ਤੇ ਮੈਂ ਬਣਾਉਣਾ ਹਾਂ। ਤੇ 3 ਚਾਹੁੰਦਾ ਤੁਸੀਂ ਬਣਾ ਲਿਆ ਤੇ 2 ਧੜਾ ਲੱਗਣੀ ਇੱਥੇ, ਉਹ ਕਿੱਥੇ ਲਾਉਣੀ ਆ? ਅੱਲਾ ਕੀ ਸਪੁਰਦ ਫਿਰ। ਹਾਂਜੀ ਇੱਥੇ ਨਿਜ਼ਾਮ ਕਾਕਾ ਚੱਲਣਾ ਹੈ। ਤੇ ਤੂਤ ਫਿਰ ਛਾਂਕ ਕੇ ਤੇ ਮੁੜ ਕੇ ਸਿੱਧੀ ਕਰ ਲਿਓ ਆਪਦੀ। ਤੂਤ ਨੂੰ ਵੀ ਖਿੱਚਣਾ ਉੱਥੋਂ ਲੱਗਾ ਨਾ ਟਾਈਮ ਜਦੋਂ ਕਿਤੇ ਨਹੀਂ ਵੱਡਾ ਤੂਤ ਨਹੀਂ ਖਿੱਚਣਾ, ਕਿਹ ਜਾਣਾ ਵੀ ਨਹੀਂ ਖਿੱਚਣਾ ਹੀ ਨਹੀਂ ਚੋਰੀ, ਵੱਡਾ ਨਾ ਖਿੱਚੋ, ਖੜਾ ਰਹਿਣ ਦੇ। ਵਿਚਾਲੇ ਪੱਲੇ ਸੁੱਕ ਜਾਣਾ ਨਾ, ਹਾਂ ਉਹ ਲੈ ਆਉਣੇ ਇੱਥੇ ਕਿਤੇ ਪੱਟ ਕੇ। ਤੇ ਇੱਕ ਹੋਰ ਕਿਸੇ ਸਿਆਣੇ ਨੂੰ ਪੁੱਛ ਲਈ, ਆ ਜਿਹੜੀਆਂ ਤੇਰੀਆਂ ਨਾ ਪੀਰ ਕਣਾ ਲੱਗੀਆਂ, ਹਾਂ ਇਹ ਪੀਰ ਕਣਾ ਨੇ ਕਿਸੇ ਦਿਨ ਨੂੰ ਅੱਲਾ ਦੀ ਜ਼ਿੰਦਗੀ ਰੱਖੇ, ਖੈਰ ਸੁਖ ਰੱਖੇ, ਇਹਨਾਂ ਨਾਲ ਗਰਾਊਂਡ ਗੂੰਡ ਤੇਰਾ ਫਰਕ ਕਰ ਦੇਣਾ। ਕਾਲਾ ਗਰਾਸੀ ਅੱਲਾ ਇਹਨਾਂ ਦੀ ਜ਼ਿੰਦਗੀ ਰੱਖੇ ਕਿ ਆਪਣੀ ਰੱਖੇ? ਆਪਣੀ ਵੀ ਰੱਖੇ। ਇਹ ਇੱਥੋਂ ਪਟਣੀਆਂ ਪੈਣੀਆਂ ਟਾਈਮ ਨਾਲ, ਇਹ ਉਹਨਾਂ ਦੀ ਜਗ੍ਹਾ ਨਹੀਂ ਹੈਗੀ। ਉਹਨਾਂ ਦੀ ਜਗ੍ਹਾ ਸਿਰਫ ਬਕਿਆਣਾ ਵਾਲੀ ਛਾਂ ਬਹੁਤ ਆ, ਉਹਨਾਂ ਨੂੰ ਕਿਸੇ ਵੀ ਕਾਰਨਰ ਤੇ ਲੈ ਆਓ, ਇਸ ਕਾਰਨਰ ਤੇ ਲੈ ਆਓ, ਉੱਥੇ ਇੱਕ ਨੂੰ ਪੱਟ ਕੇ, ਅੱਛਾ ਇੱਕ ਨੂੰ ਇਸ ਕਾਰਨਰ ਤੇ ਲੈ ਆਓ। ਇੱਥੇ ਲੈ ਆਈਏ ਇਹਨਾਂ ਨੁਕਰਾਂ ਦੇ, ਲੇਕਿਨ ਇਹਨਾਂ ਨੁਕਰਾਂ ਦੇ ਤੇ ਆਲਰੇਡੀ ਆ ਲੱਗੀਆਂ ਹੋਈਆਂ ਨਿੰਮਾਂ, ਵੇਖਾ ਮਾਸ਼ਾਅੱਲਾ। ਉੱਥੋਂ ਫਰਕ ਕਰਨੀਆਂ ਪੈਣੀਆਂ। ਚਲੋ ਵੇਖ ਲਾਂਗੇ। ਉਹ ਅੱਲਾ ਕਰੇ ਜੋ ਛਾਂ ਬਣਾਉਂਦੀਆਂ ਵਾ, ਉਹ ਖਿਲਰਦੀਆਂ ਆਸੇ ਪਾਸੇ ਨੂੰ, ਹੂੰ ਉਹਨਾਂ ਵਾਸਤੇ ਥਾਂ ਥੋੜਾ ਵਾ, ਮਤਲਬ ਥਾਂ ਥੋੜਾ ਵਾ, ਉਹ ਗਰਾਊਂਡ ਖਰਾਬ ਹੋ ਜਾਣਾ। ਚਲੋ ਕੋਈ ਨਹੀਂ ਵੇਖਦੇ ਆ। ਲਓ ਜੀ ਚਰੀ ਵੀ ਆਹੀ ਰਹਿ ਗਈ ਆ ਬਸ, ਵੱਡੀ ਜਾਂਦਾ ਵਿਕਾਸ। ਉਹ ਹੈਗਾ ਹਲੇ ਤੇ ਹੈਗਾ ਕਿ ਜਿੱਦਣ ਚਰੀ ਮੁੱਕਣੀ ਮੈਨੂੰ ਲੱਗਦਾ ਨਹੀਂ ਮੈਂ ਆਊਂਗਾ। ਸੁਣਾ ਵੱਡੀ ਜਾਣਾ? ਹਾਂਜੀ ਹੋ ਨਹੀਂ ਗਈ ਵਾਵਾ ਕਿ ਪੂਰੀ ਵੱਢਣੀ ਅੱਜ? ਇਹ ਤਕਰੀਬਨ ਸਾਰੀ ਵੱਢਣੀ ਹੈ ਅੱਜ। ਨਹੀਂ ਅੱਜ ਨਹੀਂ, ਉਹ ਤੇ ਮੈਨੂੰ ਪਤਾ। ਹੁਣ ਕਿੰਨੀ ਕੁ ਵੱਢਣੀ ਹੈ ਬਸ? ਕਹਿੰਦਾ ਵੀ ਸਾਰੀ ਵੱਢ ਦਿਓ, ਸੁਕਾ ਦਿਓ, ਹਾਂ ਪਹਿਲੀ ਵੇਲੀ ਕਰੀਏ, ਹੂੰ ਹੋਰ ਉਹ ਡੰਗਰ ਛੱਡ ਕੇ ਤੇ ਦਿਹਾੜੀ ਚਾਰ ਕੇ ਤੇ ਮਗਰ ਵਾ ਦਈਏ। ਯਾਰ ਇਹ ਕਰਨਾ ਹੀ ਪੈਣਾ ਵਾ, ਇਹ ਨਾ ਬੜਾ ਹੀ ਸਿਆਪਾ ਬਹੁਤਾ ਵਾ। ਇਹ ਦੰਦੇ ਕੋਈ ਨਹੀਂ, ਤੇ ਭਾਈ ਕਢਵਾ ਲਿਓ, ਬੜੀ ਪਟੀਂਦੇ ਹੁੰਦੇ ਤੇ ਨੇ, ਕਢਵਾ ਲੈਂਦੇ ਇਹਨਾਂ ਨੂੰ। ਅਗਲੇ ਦਿਨ ਕਢਾਏ ਨੇ, ਫਿਰ ਉਵੇਂ ਦੇ ਹੋ ਗਏ ਨੇ ਕੁਛ। ਉਹ ਵੱਢ ਵੱਢ ਕੇ ਹੋ ਗਏ ਇਦਾਂ ਦੇ। ਹਾਂਜੀ ਇਹ ਕਿਹੜਾ ਆਪਾਂ ਲੱਕੜਾਂ ਵੱਢਣ ਦੇ, ਕਿਹੜਾ ਚਰੀ ਵੱਢਣ ਦੇ। ਹੈ ਤੇ ਵੈਸੇ ਲੱਕੜਾਂ ਹੀ ਆ, ਯਕੀਨ ਮੰਨ ਜਾ। ਦੰਦੇ ਨਿਕਲ ਕੇ ਆਏ ਦਿਨ, ਪਸੀਨਾ ਨਹੀਂ ਉਤਰਿਆ 2 ਦਿਨ, ਹੁਣ ਵੜੀ ਚ ਹੁਣ ਫਿਰ ਪਸੀਨਾ ਉਤਰਨ ਲੱਗ ਗਿਆ, ਪਤਾ ਨਹੀਂ ਕੀ। ਭਾਈ ਜ਼ੋਰ ਲੱਗਦਾ ਵਾ। ਹਾਂਜੀ ਲਓ ਜੀ ਆਹ ਰਹਿ ਗਈ ਆ ਦੋਗੀ ਥੋੜੀ ਜੀ, ਲੇਕਿਨ ਇਹ ਦੋਗੀ ਵੀ ਐ ਸਮਝੋ ਵੀ ਜਿਵੇਂ ਨਾ ਉਹਦੇ ਜੰਤਰ ਹੀ ਵੱਢਣ ਦੇ ਆ। ਕਿੱਲਾ ਹੀ ਵੱਢਣਾ, ਹੈ ਕਿੱਲਾ ਹੀ ਪੂਰਾ ਵੱਢ। ਕਿੱਲਾ ਹੀ ਵੱਢਣਾ, ਸਹੀ ਗੱਲ ਆ। ਲਓ ਜੀ ਸੈਮ ਸਾਹਿਬ ਐਂਬਰ ਰਾਣੀ ਨੂੰ ਕੱਢ ਲਓ। ਐਂਬਰ ਨੂੰ ਕੱਢ ਲੈਨੇ ਆ ਤੇ ਜੀ ਟਰੈਕਟਰ ਦਾ ਪੁੱਛੋ। ਟਰੈਕਟਰ ਦਾ ਪੁੱਛਿਆ ਫੋਨ ਕਰਕੇ, ਮੈਂ ਅੱਬੂ ਨੂੰ ਨਮਾਜ਼ ਪੜ੍ਹਨ ਗਏ ਆ, ਤੇ ਜਦੋਂ ਹੀ ਨਮਾਜ਼ ਪੜ੍ਹ ਕੇ ਉਹਨਾਂ ਆਪੇ ਫੋਨ ਕਰ ਦੇਣਾ ਮੈਂ, ਟਰੈਕਟਰ ਵੀ ਵਿਹਲਾ ਹੋ ਗਿਆ ਵਾ। ਆਹ ਵੇਖ ਲਓ ਸ਼ਾਮ ਹੋ ਗਈ ਆ, ਕਿਉਂ ਵਿਕਾਸ? ਸ਼ਾਮ ਹੋ ਗਈ ਆ ਤੇ ਸ਼ਾਮ ਦਾ ਦੁਪਹਿਰ ਦਾ ਇੰਤਜ਼ਾਰ ਕਰਦੇ ਪਏ ਆ ਹਾਂਜੀ ਵੀ ਟਰੈਕਟਰ ਆਊਗਾ ਤੇ ਆ ਕੇ ਤੇ ਮਤਲਬ ਜਾਵਾਂਗੇ ਪਰਾਲੀ ਲੈਣ। ਇੱਕ ਵਾਰੀ ਸ਼ਾਹ ਟੁਰ ਜੇ ਨਾ, ਕਹਿ ਕੇ ਜਾਣਾ ਘੰਟੇ ਦਾ, ਹਾਂ ਇਹ ਮਤਲਬ ਜੇ ਸ਼ਾਮ ਪੈ ਜਾਂਦੀ ਹੈ। ਇਹ ਭਾਈ ਉਹ ਇਹ ਕੀ, ਪਾਕਿਸਤਾਨ ਹੈ, ਇਹ ਪਾਕਿਸਤਾਨ ਹੈ, ਇੱਥੇ ਇਹੀ ਕੁਝ ਹੁੰਦਾ ਹੈ। ਅਸੀਂ 1 ਘੰਟੇ ਦਾ ਕਹਿ ਕੇ ਸ਼ਾਮ ਪਾ ਦਿੰਦੇ ਨੇ, ਮੁੜ ਕੇ ਆਂਦੇ ਯਾਰ ਬਸ ਉਧਰ ਲੱਗ ਗਏ ਤੇ ਉਧਰ ਲੱਗ ਗਏ। ਯਾਰ ਵੇਖ ਲਓ ਨਾ, ਅਸੀਂ ਨਾ ਸਵੇਰ ਚੱਕਣੀ ਸੀ ਪਰਾਲੀ, ਉਹਨਾਂ ਦੀ ਭਾਈ ਉਹਨਾਂ ਦੀ ਲੇਬਰ ਉਹਨਾਂ ਨੇ ਲਿਆਂਤੀ ਹੋਈ ਸੀ, ਤੇ ਅਸੀਂ ਕਿਹਾ ਚਲੋ ਵੀ ਲੇਬਰ ਤੁਸੀਂ ਆਪਦੀ ਜਿਹੜੀ ਆ ਪਰਾਲੀ ਤੇ ਲਾ ਦਿਓ ਤੇ ਅਸੀਂ ਬਾਅਦ ਚ ਲੈ ਜਾਂਦੇ ਆ। ਉਹ 11:30 ਵਜੇ ਤੁਹਾਨੂੰ ਵਿਹਲਾ ਕਰਕੇ ਦੇ ਦਾਂਗੇ ਟਰੈਕਟਰ। ਹਲੇ ਤੱਕ ਟਰੈਕਟਰ ਵਿਹਲਾ ਨਹੀਂ ਸੀ ਹੋਇਆ ਜੀ। 2-3 ਵਜੇ ਸੁਣਨ ਦੇ ਵਿੱਚ ਆਈ ਸੀ ਕਿ ਹੁਣ ਪਰਾਲੀ ਲਾਉਂਦੇ ਪਏ ਆ ਜੀ, ਤੇ ਹੁਣ ਇਸ ਟਾਈਮ ਅਸੀਂ ਉਧਰ ਭੱਜਾਂਗੇ, ਧਾਰਾਂ ਦਾ ਟਾਈਮ ਹੋ ਗਿਆ ਵਾ। ਅਲੀ ਮੋਟੇ ਨੂੰ ਸਵੇਰੇ ਸੱਦਿਆ ਸੀ, ਉਹ ਪਰ ਚਲਾ ਗਿਆ ਵਾ, ਉਹ ਇੰਤਜ਼ਾਰ ਕਰਦਾ ਮਤਲਬ ਕਿ ਸ਼ਾਮ ਦਾ ਟਾਈਮ ਹੋ ਗਿਆ ਤੇ ਸਵੇਰੇ ਵਾਸਤੇ ਪਰਾਲੀ ਕੋਈ ਨਹੀਂ ਹੈਗੀ। ਤੇ ਮੈਨੂੰ ਲੱਗਦਾ ਵਿਕਾਸ ਪਰਾਲੀ ਤੇ ਮਾਲ ਨੇ ਚੰਗਾ ਸ਼ੌਕ ਨਾਲ ਖਾਧੀ ਆ, ਹਾਂਜੀ ਹੈਨਾ? ਹਾਂਜੀ ਸ਼ੌਕ ਵੀ ਐ ਨਵੇੜ ਮੈਂ ਵੇਖੀਆਂ ਖੁਰਲੀਆਂ ਸਫਾਇਆ ਚੱਟ ਕਰਤੀਆਂ ਉਹਨਾਂ ਨੇ, ਤੇ ਇਤੋਂ ਤੇ ਮੈਨੂੰ ਲੱਗਦਾ ਜ਼ਿਆਦਾ ਸ਼ੌਕ ਨਾਲ ਪਰਾਲੀ ਖਾਧੀ ਆ। ਹਾਂਜੀ ਇਹ ਜਰਾ ਪੱਕੀ ਹੋ ਗਈ ਨੇ, ਘੱਟ ਖਾਂਦੇ ਨੇ। ਹਾਂ ਲੇਕਿਨ ਇਹ ਹੁਣ ਸੁਕਾ ਲਾਂਗੇ ਤੇ ਕਹਿੰਦੇ ਆ ਵੀ ਸਿਆਲਾਂ ਦੇ ਵਿੱਚ ਇਹ ਜਿਹੜੀ ਪੱਕੀ ਚਰੀ ਹੁੰਦੀ ਆ, ਇਹ ਘੋੜੀ ਵਾਸਤੇ ਬੜੀ ਮਫੀਦ ਹੁੰਦੀ। ਸਿਆਲੇ ਨੂੰ ਬੰਦਾ ਬਰਸਨ ਦੇ ਵਿੱਚ ਹੀ ਉਹਦੇ ਵਿੱਚ ਰਲਾ ਕੇ ਨਾ, ਲੂਸਣ ਦੇ ਵਿੱਚ ਭਾਈ ਸਿਆਲੇ 'ਚ ਖਾਣੀ ਆ ਉਹਨੇ। ਗਰਮੀ ਆ ਤੇ ਗਰਮੀ ਦੇ ਵਿੱਚ ਨਹੀਂ ਖਾਂਦੀ। ਹੋ ਸਕਦਾ ਸਿਆਲੇ ਦੇ ਵਿੱਚ ਜਦੋਂ ਆਪਾਂ ਬਰਸਨ ਪਾਉਣਾ ਹੋਵੇ ਉਹਦੇ ਵਿੱਚ ਰਲਾ ਕੇ
ਚਲੋ ਵੇਖ ਲਾਂਗੇ ਜੋ ਵੀ ਕਰਕੇ ਕਰਨੀ ਪੈਣੀ ਆ। ਤੇ ਬਸ ਲੋ ਜੀ ਇਹ ਹੋ ਚੱਲਾ ਵਾ ਤਕਰੀਬਨ ਵਿਕਾਸ ਤਕਰੀਬਨ ਵੱਢ ਲਿਆ ਤੇ ਧਾਰਾਂ ਝੋਲੀ ਆ ਹਨਾ। ਮੈਨੂੰ ਲੱਗਦਾ ਆਪਾਂ ਨੂੰ ਸ਼ਾਮ ਪੈਣੀ ਆ ਅੱਜ ਉੱਥੇ ਉਹਦੇ ਵਿੱਚ ਟੱਕ ਤੇ ਪਰਾਲੀ ਵਾਲੇ ਚ। ਕੋਈ ਗੱਲ ਨਹੀਂ, ਰਾਤ ਆਪਣੀ ਹੈ। ਸਹੀ ਕਰ ਓਕੇ ਕਰ ਆ ਮੇਰੇ ਉਦੋਂ ਦਾ ਮੈਨੂੰ ਵਿੱਚ ਡਰ ਆ ਮੇਰੇ ਪਾਸੇ ਗਵਾਂਜਣ ਨਿਕਲੀ ਆ ਕਦੇ ਮੈਨੂੰ ਲੱਗਦਾ ਮੇਰੇ ਪਰਾਲੀ ਚੋਂ ਲੜਿਆ ਕੁਛ ਅੱਖ ਤੇ। ਉਹ ਕਹਿੰਦੇ ਦਿਹਾੜੀ ਬਗਾਨੀ ਰਾਤ ਆਪਣੀ। ਦਿਹਾੜੀ ਤੇ ਵਾਕਿਆ ਬਗਾਨੀ ਜਿਹੜੇ ਹਿਸਾਬ ਨਾਲ ਟਰੈਕਟਰ ਡੀਕਿਆ ਦਿਹਾੜੀ ਬਗਾਨੀ ਆ। ਹਾਂਜੀ ਤੇ ਰਾਤ ਆਪਣੀ ਹੈ। ਚਲੋ ਕੋਈ ਨਹੀਂ ਫਿਰ ਚੱਲ ਜੱਟੂ ਅੱਲਾ ਦੀ ਸਪੁਰਤ। ਆ ਆ ਆ ਆ ਆ ਆ ਆ ਆ ਆ ਉਹ ਵੀ ਆ ਗਿਆ ਬਾਹਰ ਵੇਖੋ ਲਓ ਜੀ। ਆ ਇਹਨਾਂ ਨੂੰ ਕਿੰਨਾ ਸੱਦਿਆ। ਆ 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 ਪਰ ਸਭ ਭਜਾਓ ਛਿੱਤਰ ਚੱਕੀ ਫਿਰਦੇ ਹੋ। ਆ ਆ ਆ ਆ ਠੀਕ ਹੈ ਠੀਕ ਹੈ। ਲਓ ਜੀ ਮਾਸ਼ਾਅੱਲਾ ਆ ਕੱਲੀ ਡੇਰੇ ਦੀ ਰੌਣਕ ਆ। ਕਿਉਂ ਜੱਟੂ ਕੱਲੀ ਹੈ? ਹੁਣ ਤੂੰ ਕਹਿਣਾ ਵੀ ਚੰਗਾ ਹੋਇਆ ਉਹ ਗਵਾਚ ਗਿਆ। ਅੱਛਾ ਬਈ ਜੱਟੂ ਨੂੰ ਬਹੁਤ ਜ਼ਿਆਦਾ ਪਸੰਦ ਆਇਆ ਵਾ ਇਹ ਪੇੜੂ ਤੇ ਜੱਟੂ ਜਿੱਦਣ ਵੇਖਦਾ ਵਾ ਉਦਣ ਇਹੀ ਕਹਿੰਦਾ ਜੋ ਨਾ ਗਵਾਚਦਾ ਤੇ ਇਹ ਨਹੀਂ ਸੀ ਆਉਣਾ। ਸੀਰੀਅਸਲੀ ਆ ਵੀ ਨਿਕਲਿਆ ਬਾਹਰ। ਮੈਂ ਤਾਂ ਆਵਾਜ਼ ਮਾਰੀ ਆ ਕੀਤੀ ਆ ਤੇ ਇਹ ਵੀ ਬਾਹਰ ਆ ਗਿਆ। ਹੈ ਇਹਨਾਂ ਨੂੰ ਦਾਣੇ ਪਾ ਲਿਆ ਕੇ ਲਿਆਂਦੇ ਹੋਏ ਆ। ਅੱਛਾ ਜੱਟੂ ਸਿੱਟ ਫਿਰ। ਲਓ ਜੀ ਮਾਸ਼ਾਅੱਲਾ ਆ ਵੀ ਵਾਹ ਵਾਹ ਇਹ ਤੇ ਮੇਰਾ ਬੂਆ ਖੁੱਲਿਆ ਸੀ ਨਾ ਦਾ ਸੁਬਾਹ ਛੱਡਿਆ। ਖੈਰ ਆ ਜੀ ਏਡੀ ਦਲੇਰੀ ਕੀਤੀ। ਨਹੀਂ ਮੈਂ ਕਿਹਾ ਯਾਰ ਵਾਵਾ ਦਿਨ ਹੋ ਗਿਆ ਨਾ ਹਾਂ ਝੱਟ ਕੀ ਸ਼ਾਮ ਨੂੰ ਛੱਡੀ ਜੇ। ਠੀਕ ਆ ਭੱਟ ਸਾਹਿਬ ਚੰਗਾ ਲਾਰਮ ਲਾਇਆ ਹਾਂ। ਇਹਨੇ ਜੁੱਤੀ ਤਾਂ ਮੈਂ ਲੈ ਕੇ ਦਿੱਤੀ ਮੈਨੂੰ ਸਮਝ ਆ ਗਈ ਹੈ ਗਵਾਚਿਆ ਨਾ ਇਹ। ਆਹੋ ਲਾਰਮ ਇਹਦਾ ਵੱਜਦਾ ਰਹਿੰਦਾ ਵਾ। ਛੱਡ ਦੇ ਲਓ ਜੀ ਮਾਸ਼ਾਅੱਲਾ ਇਸ ਟਾਈਮ ਸ਼ਾਮ ਨੂੰ ਨਾ ਬੜੀ ਸੋਹਣੀ ਰੌਣਕ ਹੋ ਜਾਂਦੀ ਡੇਰੇ ਹਨਾ ਸਾਰੇ ਪਰਿੰਦੇ ਪੌਦਿਆਂ ਕਰਕੇ। ਤੇ ਉਹ ਚੈੱਕ ਕਰੋ ਤੁਸੀਂ ਯਾਰੀ ਨੰਬਰ 1 ਚਾਰਲੀ ਆ ਤੇ ਖਰਗੋਸ਼ ਆ ਥੱਲੇ ਬੈਠੇ ਆ। ਉਹ ਚੈੱਕ ਕਰੋ। ਅੱਛਾ ਇੱਕ ਦੋ ਕਮੈਂਟ ਸੀ ਇੱਕ ਕੋਈ ਪੁੱਛਦੇ ਸੀ ਕਿ ਤੁਸੀਂ ਰਹਿੰਦੇ ਕਿੱਥੇ ਹੋ ਪਿੰਡ ਕਿਹੜਾ ਤੁਹਾਡਾ। ਸਾਡਾ ਜ਼ਿਲ੍ਹਾ ਸਾਹੀਵਾਲ ਆ। ਸਾਹੀਵਾਲ ਤੇ ਜਿਵੇਂ ਪੁਰਾਣਾ ਨਾਂ ਜਿਹਦਾ ਮਿੰਟ ਗੁਮਰੀ ਆ ਤੇ ਤਹਿਸੀਲ ਚੀਚਾਵਤਨੀ ਤੇ ਪਿੰਡ ਸਾਡਾ ਹੈਗਾ 50-12 ਮਤਲਬ ਜਿਹੜਾ ਸਾਨੂੰ ਲੱਗਦਾ। ਅਸੀਂ ਬੈਠੇ ਵੈਸੇ 50-12 ਦੇ ਪਹਿਲੇ ਮਰੱਬੇ ਤੇ ਸਾਨੂੰ ਡੇਰੇ ਲੱਗਦੇ ਆ। ਅਸੀਂ ਡੇਰਿਆਂ ਤੇ ਰਹਿੰਦੇ ਆ ਜਿਵੇਂ ਭੈਣੀਆਂ ਵੀ ਕਹਿ ਸਕਦੇ ਆ ਢਾਣੀਆਂ ਵੀ ਕਹਿ ਸਕਦੇ ਆ ਉੱਥੇ। ਤੇ ਬਾਕੀ ਕੁਛ ਭਰਾ ਕਹਿੰਦੇ ਸੀ ਵੀ ਹਨਾ ਉੱਥੇ ਤੁਸੀਂ ਪਰਾਲੀ ਸਿੱਟ ਦਿਓ। ਸਵੇਰੇ ਕੀ ਮੈਂ ਸੋਚ ਲਿਆ ਸੀ ਚਾਚੂ ਨੇ ਕਹਿਤਾ ਸੀ ਪਰਾਲੀ ਸਿੱਟੋ ਉੱਥੇ। ਆਪਾਂ ਹੁਣ ਪਰਾਲੀ ਆਉਂਦੀ ਨਾ ਹੁਣ ਆਉਂਦੀ ਆ ਜਾਂ ਸੁਬਾਹ ਮੈਂ ਰੇੜਾ ਭਰਿਆ ਖੜਾ ਵਾ ਤੇ ਉਹ ਆਪਾਂ ਇਨਸ਼ਾਅੱਲਾ ਸੁਬਾਹ ਉਹ ਜਾਂ ਜਦੋਂ ਸ਼ਾਮੀ ਹੁਣ ਚੱਕ ਲਿਆਂਤੀ ਫਿਰ ਉੱਥੇ ਪਰਾਲੀ ਆਪਾਂ ਸਿੱਟ ਦਾਂਗੇ। ਤੇ ਬਾਕੀ ਕੁਛ ਭਰਾ ਕਹਿੰਦੇ ਸੀ ਵੀ ਛੱਪੜ ਦਾ ਪਾਣੀ ਜਿਹੜਾ ਉਹ ਤੁਸੀਂ ਕੱਢ ਦਿਆ ਕਰੋ। ਸੈਮ ਕਹਿੰਦੇ ਵੀ ਛੱਪੜ ਛੋਟਾ ਵਾ ਜਾਂ ਪਾਣੀ ਕੱਢ ਦਿਆ ਕਰੋ। ਮੈਂ ਕਿਹਾ ਇਹ ਕੰਮ ਨਾ ਹੁਣ ਕਰਨਾ ਹੀ ਵਿੱਚ ਬਸ ਬਖਤਾਂ ਹੀ ਹੁੰਦੀਆਂ ਮੱਝਾਂ ਨਹੀਂ ਸਾਡੀਆਂ। ਛੱਪੜ ਨਹੀਂਗਾ ਨਹੀਂ ਲੇਕਿਨ ਉਹ ਇੱਕ ਮਤਲਬ ਛੋਟਾ ਜਿਹਾ ਪੂਲ ਬਣਾਇਆ ਵਾ ਬੱਤਖਾਂ ਟਾਈਪ ਹੀ। ਤੇ ਬਾਕੀ ਅਸੀਂ ਹੁਣ ਸਾਨੂੰ ਇਹ ਦੱਸੋ ਇੱਥੇ ਬਣਾਈਏ ਇਸ ਜਗ੍ਹਾ ਤੇ ਉਸ ਨੁੱਕਰ 'ਚ ਠੀਕ ਆ। ਹੁਣ ਤੁਸੀਂ ਐਂ ਦੱਸ ਦਿਓ ਵੀ ਕਮੈਂਟਾਂ ਦੇ ਵਿੱਚ ਵੀ ਚਰੀ ਵਾਲੀ ਨੁੱਕਰ 'ਚ ਬਣਾਈਏ ਕਿ ਡੇਰੇ ਵਾਲੀ ਨੁੱਕਰ 'ਚ। ਇੱਥੇ ਆਪਾਂ ਇੱਕ ਪੂਲ ਬਣਾ ਦੇਣਾ ਵਾ ਉਹਦੇ ਨਾਲ ਇਹ ਹੋ ਜਾਊਗਾ ਵੀ ਸੇਵਰੇਜ ਦਾ ਹਾਂ ਆਹੋ ਵੀ ਸੇਵਰੇਜ ਦਾ ਪਾਣੀ ਵੀ ਜਿਹੜਾ ਆਪਣਾ ਬੜਾ ਸੌਖਾ ਤੇ ਸੋਹਣਾ ਨਿਕਲ ਜਾ ਕਰੂਗਾ। ਪੈਪ ਰੱਖਾਂਗੇ ਪੈਪ ਵਿੱਚ ਲਾ ਦਾਂਗੇ ਤਾਂ ਕਿ ਪਾਣੀ ਬਾਹਰ ਨਿਕਲਦਾ ਰਹੇ ਤੇ ਜਾਂ ਉਹਨੂੰ ਪੱਕਾ ਕਰ ਦਈਏ ਜਿਹੜਾ ਜਿਵੇਂ ਮਤਲਬ ਤੁਸੀਂ ਕਹੋਗੇ ਕਿਉਂਕਿ ਇੱਥੇ ਆਂਡੇ ਵੀ ਸੇਫ ਰਹਿਣਗੇ ਜਾਲੀ ਲਾਈ ਆ ਉਸ ਕਰਕੇ। ਤੇ ਬਾਕੀ ਜਿਹੜੇ ਪਰਿੰਦੇ ਹੈਗੇ ਆ ਉਹ ਵੀ ਅੰਦਰ ਆ ਜਾ ਕਰਨਗੇ ਫਿਰ ਜ਼ਰਾ ਸੇਫ ਸਾਈਡ ਹੋ ਜੂਗੀ ਇਨਸ਼ਾਅੱਲਾ। ਪਾਣੀ ਪੂਣੀ ਪੀਣਗੇ ਦੂਜੇ ਪਰਿੰਦੇ ਨਹਾਉਣਗੇ। ਆਹੋ ਤੇ ਬਾਕੀ ਇੱਕ ਚੀਜ਼ ਆ ਵਾ ਕਿ ਆ ਜਾਲੀ ਟੁੱਟੀ ਹੋਈ ਹੈ ਇਹ ਆਪਾਂ ਨੂੰ ਬਦਲਣੀ ਪੈਣੀ ਸਾਰੀ ਜਾਲੀ ਪੂਰੇ ਬੂਹੇ ਦੀ ਬਦਲਣੀ ਪੈਣੀ ਆਪਣੇ ਕੋਲ। ਹਾਂ ਆਹ ਸਹੀ ਹੈ ਨਾ 12ਵੇਂ ਇਦਾਂ ਸਭ ਕੁੰਡਾ ਲੱਗ ਜਾਂਦਾ ਉਹ ਠੀਕ ਆ ਲੇਕਿਨ ਭਾਈ ਇਹਦੇ ਵਿੱਚ ਨਿਕਲ ਜਾਂਦੀਆਂ ਚੀਜ਼ਾਂ। ਆ ਜਾਲੀ ਆਪਣੇ ਕੋਲ ਪਈ ਆ ਮਾਸ਼ਾਅੱਲਾ ਵਾਧੂ ਯਾਰ ਇਹ ਖੋਲ ਕੰਮ ਨਹੀਂ ਕਰਨਾ ਜਾਲੀ ਆ ਪੂਰੀ ਜਾਲੀ ਵਾਧੂ ਪਈ ਆ। ਇੱਥੋਂ ਕੱਟ ਕੇ ਨਾ ਹੂੰ ਜਿਹੜਾ ਖੁੱਡੇ ਦੇ ਉੱਤੇ ਹਰਸ਼ੇ ਚੜ ਜਾਂਦੀ ਹੈ ਕੰਧ ਉੱਤੇ ਚੜ ਜਾਂਦੀ ਹੂੰ ਜਾਲੀ ਤੇ ਚੜਦੀ ਇਹਦੇ ਉੱਤੇ ਵੀ ਲਾਉਣੀ ਪੈਣੀ। ਚਲੋ ਉਹ ਤਾਂ ਵੇਖ ਜਿਹੜੀ ਲਾਂਗੇ ਹਵੇ ਛੱਡੀਏ ਉਤੋਂ ਦੀ ਗਾਂ ਨਹੀਂ ਉਹ ਛੱਡ ਦਾਂਗੇ ਕੰਨ ਭਾਵੇਂ ਇੱਥੋਂ ਵੀ ਦੁਗਣੀ ਕਰ ਲੋ ਭਲੇ ਕੰਨ ਟੱਪ ਕੰਧ ਪੈਰ ਟੇਕ ਜਾਂਦੇ ਉੱਤੇ ਉਹਨੂੰ ਪਤਾ ਹੀ ਨਹੀਂ ਲੱਗਦਾ ਕਿੱਥੋਂ ਉਹ ਚੜਨਾ। ਕੋਠਾ ਵੀ ਟੱਪ ਜਾਂਦੇ ਆ ਜਾਲੀ ਨਹੀਂ ਟੱਪੀ ਜਾਂਦੀ। ਚਲੋ ਇਦਾਂ ਕਰ ਲੈਨੇ ਆ। ਉਹ ਚਰ ਸਾਹਿਬ ਇਹਨੂੰ ਛੱਡੋ ਜ਼ਰਾ ਪਾਣੀ ਪਿਆਓ ਐਂਬਰਾਣੀ ਨੂੰ। ਐਂਬਰਾਣੀ ਹਾਂਜੀ ਤੇਰੀ ਸੇਵਾ ਦੇ ਵਿੱਚ ਬਹੁਤ ਘਾਟ ਰਹਿ ਰਹੀ ਮੈਨੂੰ ਫੀਲ ਹੋ ਰਿਹਾ ਵਾ। ਬਸ ਪੁੱਤਰ ਬਸ ਐਂਬਰ ਬਸ
ਲੋ ਜੀ ਬੜੇ ਦਿਨਾਂ ਬਾਅਦ ਦਿੱਤਾ ਐਂਬਰ ਰਾਣੀ ਨੂੰ ਕੜਿਆਲਾ ਤੇ ਥੋੜੀ ਜਿਹੀ ਔਖੀ ਹੋ ਰਹੀ ਹੈ ਹਲੇ। ਇਹ ਆ ਵੀ ਹੁਣ ਡੇਲੀ ਬੇਸਿਸ ਤੇ ਇਨਸ਼ਾਅੱਲਾ ਨਾ ਸ਼ਾਮ ਨੂੰ ਕੋਈ ਅੱਧਾ ਘੰਟਾ 45 ਮਿੰਟ ਦਿਆ ਕਰਾਂਗੇ ਤੇ ਸਹੀ ਹੋ ਜੂਗੀ, ਕਿਉਂਕਿ ਅੱਜ ਕੱਲ ਨਾ ਇਹਨੇ ਖਾਣ ਪੀਣ ਸ਼ੁਰੂ ਕੀਤਾ ਤੇ ਖਾਣ ਪੀਣ ਦੇ ਨਾਲ ਫਿਰ ਤੁਹਾਨੂੰ ਪਤਾ ਵੀ ਮਸਤੀ ਕਰਦੀ ਆ ਜਦੋਂ ਕੜਿਆਲਾ ਨਾ ਦਈਏ ਜਾਂ ਉੱਤੇ ਨਾ ਚੜੀਏ। ਹੁਣ ਮੌਸਮ ਵੀ ਇਨਸ਼ਾਅੱਲਾ ਅੱਗੇ ਸੈੱਟ ਹੋ ਜਾਣਾ ਵਾ ਤੇ ਫਿਰ ਨਾਲ ਨਾ ਚੜੀ ਵੀ ਕਰਿਆ ਕਰਾਂਗੇ ਉੱਤੇ ਇਹਦੇ। ਐਂਬਰ ਇੱਧਰ ਨਹੀਂ ਕਰ ਬਸ ਉਹ ਆਪਣੇ ਕੋਈ ਫਰਾਕੀ ਲੈ ਗਿਆ ਹਨਾ, ਸਾਡਾ ਦੋਜੀ ਆ ਉਹਨੇ ਵੀ ਮਾਸ਼ਾਅੱਲਾ ਘੋੜੀ ਰੱਖੀ ਆ, ਉਹ ਫਰਾਕੀ ਲੈ ਗਿਆ ਜਿਹੜੀ ਇੱਥੇ ਆਪਾਂ ਪਟਾ ਪਾਉਂਦੇ ਹੁੰਦੇ ਆ ਤੇ ਉਹ ਹੁਣ ਫਰਾਕੀ ਨਵੀਂ ਲਿਆਉਣੀ ਪੈਣੀ ਆਪਾਂ ਨੂੰ ਮੈਨੂੰ ਲੱਗਦਾ ਹਨਾ। ਤੇ ਫਰਾਕੀ ਵੀ ਨਵੀਂ ਲਿਆਉਣੇ ਆ, ਚੀਜ਼ਾਂ ਇਨਸ਼ਾਅੱਲਾ ਨਵੀਆਂ ਲੈ ਕੇ ਆਉਣੇ ਆ। ਜਿਹੜੀ ਆ ਲਾਡੀ ਦੇ ਨਾ ਪੈਰ ਦੇ ਵਿੱਚ ਨਿਕਲੀ ਹੋਈ ਆ ਸੋਜ ਪਿਛਲੇ ਦੇ ਮੁੱਠੇ ਦੇ ਵਿੱਚ, ਤੇ ਉਹ ਤਾਂ ਨਹੀਂ ਅੱਜ ਕੱਲ੍ਹ ਉਹਨੂੰ ਕੱਢਣ ਦੇਣ, ਨਹੀਂ ਤੇ ਉਹਦੇ ਨਾਲ ਇਹਨੂੰ ਕੱਢਿਆ ਕਰਨਾ ਸੀ। ਹੁਣ ਮੌਸਮ ਸੈੱਟ ਹੋ ਗਿਆ ਇਨਸ਼ਾਅੱਲਾ, ਲੇਕਿਨ ਹੁਣ ਨੈਕਸਟ ਜਿੰਨੀਆਂ ਵੀ ਸਰਦੀਆਂ ਵਾ ਜਿੰਨਾ ਵੀ ਮੌਸਮ ਰਹਿ ਗਿਆ ਉਹਦੇ ਵਿੱਚ ਇਹਨੂੰ ਨਾਲ ਕੱਢਿਆ ਕਰਾਂਗੇ ਇਨਸ਼ਾਅੱਲਾ। ਤੇ ਐਂਬਰ ਰਾਣੀ ਥੋੜੀ ਸਾਊ ਹੋ ਜਾਂਦੀ, ਕੜਿਆਲਾ ਦਿਲ ਸਾਰੀ ਨਾ ਸਹੀ ਹੋ ਜਾਂਦੀ ਹੈ। ਤੇ ਬਸ ਥੋੜੀ ਦੇਰ ਇਹਨੂੰ ਕੈਜ਼ਾ ਕਰਦੇ ਆ, ਕੈਜ਼ਾ ਕਰਕੇ ਬੰਨ੍ਹਦੇ ਆ। ਤੇ ਬਾਕੀ ਜਿਹੜੇ ਵੀਰ ਭਰਾ ਕਮੈਂਟ ਕਰਦੇ ਆ, ਮੈਂ ਸਾਰੇ ਕਮੈਂਟ ਪੜ੍ਹੇ, ਰਾਤ ਵੀ ਪੜ੍ਹੇ, ਅੱਜ ਵੀ ਪੜ੍ਹੇ। ਸੋ ਹੁਣ ਜਿੰਨਿਆਂ ਨੇ ਸਾਰੇ ਤੁਸੀਂ ਲਾਜ਼ਮੀ ਕਮੈਂਟ ਕਰਿਆ ਕਰੋ, ਮੈਂ ਸਾਰਿਆਂ ਦੇ ਰਿਪਲਾਈ ਕਰਿਆ ਕਰੂੰਗਾ ਨਾਲ ਦੀ ਨਾਲ ਵੀਡੀਓ ਚੱਲਦੀ ਦੇ ਵਿੱਚ। ਨਾਲੇ ਆਪਾਂ ਇਨਸ਼ਾਅੱਲਾ ਕੰਮ ਕਰੀ ਚੱਲਿਆ ਕਰਾਂਗੇ, ਨਾਲੇ ਤੁਹਾਨੂੰ ਵਿਖਾਈ ਚੱਲਿਆ ਕਰਾਂਗੇ, ਤੇ ਨਾਲੇ ਤੁਹਾਨੂੰ ਤੇ ਕਹਿਣ ਆਕੂ ਵੀ ਕਮੈਂਟਾਂ ਦਾ ਜਿਹੜਾ ਰਿਪਲਾਈ ਹੈ ਇਨਸ਼ਾਅੱਲਾ ਮਿਲਦਾ ਰਹੂਗਾ ਸਾਰਿਆਂ ਕਮੈਂਟਾਂ ਦਾ। ਜਿੰਨੇ ਮੈਂ ਹੁਣ ਨੈਕਸਟ ਨਾ 1-2 ਦਿਨ ਬਾਅਦ ਵਲੌਗ ਇਨਸ਼ਾਅੱਲਾ ਸ਼ੂਟ ਐਸਾ ਕਰੂੰਗਾ ਜਿਹਦੇ ਵਿੱਚ ਸਾਰਿਆਂ ਵੀਰ ਭਰਾਵਾਂ ਦਾ ਨਾਮ ਹੀ ਲਊਂਗਾ। ਸੋ ਇਨਸ਼ਾਅੱਲਾ ਸਾਰੇ ਜਿਹੜੇ ਵੀਰ ਭਰਾ ਨਾਰਾਜ਼ ਹੁੰਦੇ ਆ ਗੁੱਸਾ ਨਾ ਕਰਿਆ ਕਰੋ, ਤੁਹਾਡੇ ਸਾਹਮਣੇ ਆ ਸਿਚੁਏਸ਼ਨਾਂ ਥੋੜੀਆਂ ਜੀਆਂ, ਬਸ ਜੱਟੂ ਬਹੁਤ ਪਿੱਛੇ ਰਵੀਂ ਇਹਦੇ, ਬਹੁਤਾ ਨਾ ਅੱਗੇ ਆ ਜੀ। ਤੇ ਇਨਸ਼ਾਅੱਲਾ ਫਿਰ ਨਾਲ ਦੀ ਨਾਲ ਕਮੈਂਟਾਂ ਦਾ ਜਵਾਬ ਆਪਾਂ ਦਿੰਦੇ ਰਵਾਂਗੇ, ਬਸ ਗੁੱਸਾ ਨਾ ਕਰਿਆ ਕਰੋ। ਕੀ ਕਹਿੰਦੇ ਹੁੰਦੇ ਆ ਉਹ ਅਗਰੈਸਿਵ ਨਾ ਹੋਇਆ ਕਰੋ। ਇਹਨੂੰ ਹੁਣ ਕੀ ਰੱਸੀ ਨਾਲ ਦੇਸੀ ਕੰਮ ਵੈਸੇ ਸ਼ੌਕ ਦੇ ਖਿਲਾਫ ਆ ਜੱਟੂ ਸੈਮ, ਯਕੀਨ ਮੰਨ ਸ਼ੌਕ ਦੇ ਬਹੁਤ ਜ਼ਿਆਦਾ ਖਿਲਾਫ ਆ ਵੀ। ਉਹਦੇ ਕਹਿਣਾ ਕੋ ਮੈਂ ਨਾ ਪਤਾ ਨਹੀਂ ਕਿੱਥੇ ਗਿਆ ਕੜਿਆਲਾ ਲੈਣ, ਤੇ ਮੈਂ ਕਿਹਾ ਬੜਾ ਕੜਿਆਲਾ ਮਹਿੰਗਾ ਵਾ, ਦੁਕਾਨਦਾਰ ਕੋ ਮੈਨੂੰ ਕਹਿੰਦਾ ਘੋੜੀ ਮਹਿੰਗੀ ਲੈ ਲਈ ਆ ਤੇ ਕੜਿਆਲਾ ਮਹਿੰਗਾ ਨਹੀਂ ਲੈ ਸਕਦੇ। ਸੋ ਇਹ ਸ਼ੌਕ ਦੇ ਖਿਲਾਫ ਆ ਭਾਈ, ਸਾਰੇ ਬੰਦੇ ਇਹ ਕਹਿਣਗੇ, ਲੇਕਿਨ ਸੁਬਾਹ ਇਨਸ਼ਾਅੱਲਾ ਲੈ ਕੇ ਆਵਾਂਗੇ। ਸਾਡਾ ਨਾ ਉਹ ਲੈ ਗਿਆ ਫਰਾਕੀ, ਸਾਡਾ ਯਾਰ ਬੇਲੀ ਆ, ਚੱਲ ਬੱਗੇ ਬਸ ਢਿੱਲੀ ਆ, ਕੋਈ ਨਹੀਂ ਢਿੱਲੀ, ਖੈਰ ਇਹਨੂੰ ਬਸ ਫੜ ਲੈ ਸਾਈਡ ਤੇ ਬੰਨ। ਲੋ ਜੀ ਸੈਮ ਚੱਲਾ ਵਾ ਐਂਬਰ ਰਾਣੀ ਦਾ ਗੇੜਾ ਕਢਾਉਣਾ ਉਹ ਤੱਕ। ਮੈਂ ਕਿਹਾ ਇੱਕ ਵਾਰੀ ਉਹਦਾ ਚੱਕਰ ਲਵਾ ਲਿਆ। ਤੇ ਮੌਸਮ ਮਾਸ਼ਾਅੱਲਾ ਚੈੱਕ ਕਰੋ, ਪੰਜਾਬ ਦੀ ਰੌਣਕ, ਪੰਜਾਬ ਦੀ ਸ਼ਾਮ ਜਿਹੜੀ ਇਸ ਟਾਈਮ ਉਹ ਚੈੱਕ ਕਰੋ। ਆਲੇ ਦੁਆਲੇ ਮੱਕੀਆਂ ਮਾਸ਼ਾਅੱਲਾ, ਸੜਕ ਵੀ ਆਪਣੀ ਬੜੀ ਸੋਹਣੀ ਲੱਗਦੀ ਆ ਕਿ ਆਲੇ ਦੁਆਲੇ ਮੱਕੀਆਂ ਸਾਹਮਣੇ ਤੇ ਸੈਂਟਰ ਦੇ ਵਿੱਚ ਸੜਕ ਆ। ਇੱਧਰ ਵੀ ਸੇਮ ਹੀ ਆ ਤਕਰੀਬਨ। ਤੇ ਬਾਕੀ ਟਰੈਕਟਰ ਦਾ ਇੰਤਜ਼ਾਰ ਹਲੇ ਤੱਕ ਚੱਲ ਰਿਹਾ ਵਾ, ਹਲੇ ਤੱਕ ਕੋਈ ਫੋਨ ਨਹੀਂ ਆਇਆ ਵੀ ਟਰੈਕਟਰ ਲੈ ਜਾਓ ਆ ਕੇ। ਤੇ ਪਰਾਲੀ ਲੈ ਕੇ ਆਉਣੀ ਸੀ ਤੇ ਉਹ ਵੀ ਕੈਂਸਲ ਹੋ ਗਿਆ, ਕਿਉਂਕਿ ਪਰਾਲੀ ਅੱਜ ਮੈਨੂੰ ਹੁਣ ਲੱਗਦੀ ਨਹੀਂ ਵੀ ਆਉਂਦੀ ਪਈ ਆ। ਤੇ ਜੇ ਰਾਤ ਨੂੰ ਹੋਈ ਤੇ ਫਿਰ ਰਾਤ ਨੂੰ ਵਲੌਗ ਬਣਾ ਲਾਂਗੇ, ਤੇ ਲੇਕਿਨ ਉਮੀਦ ਨਹੀਂ ਹੈਗੀ, ਉਮੀਦ ਤਾਂ ਹੈਗੀ ਵੀ ਸਵੇਰ ਪਰਾਲੀ ਇਨਸ਼ਾਅੱਲਾ ਲੈ ਕੇ ਆਵਾਂਗੇ। ਬਾਕੀ ਅੱਜ ਦੇ ਵਲੌਗ ਦੇ ਵਿੱਚ ਇਜਾਜ਼ਤਾਂ ਦਿਓ, ਮਿਲਦੇ ਹਾਂ ਆਪਾਂ ਸਵੇਰ ਵਲੌਗ ਨਵੇਂ ਦੇ ਵਿੱਚ ਇਨਸ਼ਾਅੱਲਾ। ਬਾਕੀ ਜਿਹੜੇ ਕੁਐਸਚਨ ਹੋਏ, ਜਿਹੜੀਆਂ ਗੱਲਾਂ ਬਾਤਾਂ ਹੋਈਆਂ ਅੱਜ ਕਮੈਂਟਾਂ ਰਾਹੀਂ ਲਾਜ਼ਮੀ ਛੱਡ ਦਿਓ, ਤਾਂ ਕਿ ਮੈਂ ਸਵੇਰ ਵਾਲੇ ਵਲੌਗ ਦੇ ਵਿੱਚ ਸਾਰੀਆਂ ਗੱਲਾਂ ਦੇ ਆਲ ਟੂ ਆਲ ਜਿਹੜੇ ਕੁਐਸਚਨਾਂ ਦੇ ਰਿਪਲਾਈ ਕਰੂੰਗਾ ਇਨਸ਼ਾਅੱਲਾ। ਸੋ ਅਕਸਰ ਬੰਦੇ ਸਿਰਫ ਇੰਨਾ ਕਮੈਂਟ ਕਰ ਦਿੰਦੇ ਆ, ਯਾਰ ਤੂੰ ਸਾਡਾ ਜਵਾਬ ਨਹੀਂ ਦਿੰਦਾ। ਤੁਸੀਂ ਮੈਨੂੰ ਕੋਈ ਗੱਲ ਪੁੱਛੋ, ਕੋਈ ਗੱਲਬਾਤ ਕਰੋ, ਸੋ ਦੈਟ ਮੈਂ ਤੁਹਾਨੂੰ ਨਾਲ ਦੀ ਨਾਲ ਉਸ ਗੱਲ ਦਾ ਜਵਾਬ ਦੇਵਾਂ, ਠੀਕ ਆ। ਮੋਸਟਲੀ ਭਾਜੀ ਮੈਂ ਬਹੁਤ ਇੱਜ਼ਤ ਕਰਦਾ, ਰਿਸਪੈਕਟ ਕਰਦਾ ਸਭ ਦੀ, ਭੈਣਾਂ ਦੀ। ਜਿਹੜੀਆਂ ਭੈਣਾਂ ਭਰਾ ਜਿਹੜੇ ਆ ਉਹ ਹੈਲੋ ਹਾਈ ਦਾ ਮੈਸੇਜ ਕਰਦੇ ਆ, ਲੇਕਿਨ ਅਗਰ ਤੁਸੀਂ ਮੈਨੂੰ ਕੋਈ ਕੁਐਸਚਨ ਜਾਂ ਕੋਈ ਗੱਲਬਾਤ ਪੁੱਛੋ ਜਾਂ ਸ਼ੇਅਰ ਕਰੋ ਤਾਂ ਮੈਂ ਉਹਦਾ ਰਿਪਲਾਈ ਉਹ ਜ਼ਿਆਦਾ ਮੇਰੇ ਵਾਸਤੇ ਥੋੜ੍ਹਾ ਸੌਖਾ ਹੋ ਜਾਂਦਾ, ਉਸ ਗੱਲ ਦਾ ਜਵਾਬ ਦੇਣਾ ਕਿ ਹਾਂਜੀ ਫਲਾਣੇ ਬੰਦੇ ਨੇ ਆਹ ਚੀਜ਼ ਪੁੱਛੀ ਸੀ ਉਹਦਾ ਆਹ ਜਵਾਬ ਦੇਣਾ। ਉਹ ਫਿਰ ਮਾਰਕ ਮਤਲਬ ਹੋ ਜਾਂਦਾ, ਉਹ ਦਿਮਾਗ 'ਚ ਰਹਿ ਜਾਂਦਾ ਜ਼ਿਆਦਾ। ਸੋ ਬਾਕੀ ਜਿਹੜੇ ਭਰਾਵਾਂ ਦਾ ਭੈਣਾਂ ਦਾ ਰਿਪਲਾਈ ਨਹੀਂ ਕੀਤਾ ਜਾਂਦਾ ਉਹਦੇ ਵਾਸਤੇ ਮਾਜ਼ਰਤ। ਇਨਸ਼ਾਅੱਲਾ ਮੈਂ ਕੋਸ਼ਿਸ਼ ਕਰਦਾ ਹਾਂ ਕਿ ਸਾਰਿਆਂ ਦਾ ਰਿਪਲਾਈ ਮੈਂ ਨਾਲ ਦੀ ਨਾਲ ਕਰਾਂ। ਤੇ ਬਾਕੀ ਅੱਖ ਦਾ ਬੜਾ ਬੁਰਾ ਹਾਲ ਆ, ਸੁਬਾਹ ਥੋੜੀ ਘੱਟ ਸੀ, ਹੁਣ ਹੋਰ ਜ਼ਿਆਦਾ ਹੋਈ ਜਾਂਦੀ, ਅੱਲਾ ਖੈਰ ਕਰੇ। ਬਾਕੀ ਹੁਣ ਜੀ ਦਿਓ ਇਜਾਜ਼ਤਾਂ ਇਹਦੇ ਨਵੇਂ ਵਲੌਗ ਦੇ ਵਿੱਚ। ਬਹੁਤ ਸਾਰਾ ਧਿਆਨ, ਬਹੁਤ ਸਾਰਾ ਖਿਆਲ ਰੱਖਣਾ ਆਪਦਾ, ਰਿਸਪੈਕਟ, ਬਹੁਤ ਜ਼ਿਆਦਾ ਪਿਆਰ, ਦਿਓ ਇਜਾਜ਼ਤਾਂ, ਰੱਬ ਰੱਖਾ।